ਜਿਹੜੇ ਜ਼ਾਲਮ ਰਜੀਮ ਹੁੰਦੇ ਨੇ ਉਹਨਾਂ ਦੀ ਨੀਤੀ ਦਾ ਹਿੱਸਾ ਹੁੰਦਾ ਹੈ ਕਿ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਜ਼ੁਲਮ ਕਰਨਾ ਹੈ, ਆਪਣੀ ਜਿਹੜੀ ਹੈ ਧੌਂਸ ਜਮਾਣੀ ਹੈ, ਆਪਣੀ ਸੋਵਰਨਿਟੀ ਬਣਾਉਣੀ ਹੈ, ਉਸ ਕਿਸਮ ਉਹਨਾਂ ਲੋਕਾਂ 'ਚੋਂ ਹੀ, ਉਹਨਾਂ ਨਸਲਾਂ 'ਚੋਂ ਹੀ, ਉਸ ਕਿਸਮ ਦੀਆਂ ਸ਼ਕਲਾਂ ਵਾਲਿਆਂ ਨੂੰ ਹੀ ਅੱਗੇ ਲਾ ਕੇ ਇਹ ਕੰਮ ਕਰਵਾਇਆ ਜਾਏ। ਯਾਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾ ਕੇ ਸਿੱਖਾਂ ਦੀ ਪਰਸੀਕਿਊਸ਼ਨ, ਅਬਦੁਲ ਕਲਾਮ ਦੇ ਨਾਂ ਥੱਲੇ ਜੋ ਗੁਜਰਾਤ 'ਚ ਹੋਇਆ ਸੀ ਉਹਦਾ ਕਵਰ ਅਪ ਵੀ, ਤੇ ਅੱਗੋਂ ਮੁਸਲਮਾਨਾਂ ਦਾ ਕੀ ਹਸ਼ਰ 2000 ਉਸ ਪੀਰੀਅਡ ਤੋਂ ਸ਼ੁਰੂ ਹੋ ਜਾਂਦਾ ਹੈ। ਰਾਮਨਾਥ ਕੋਵਿੰਦ ਦੇ ਪੀਰੀਅਡ ਪਿਛਲੇ ਇਹਨਾਂ ਦੇ 2014 ਤੋਂ 22 ਤੱਕ 8 ਸਾਲ 'ਚ ਦੇਖ ਲਓ ਦਲਿਤਾਂ ਦੇ ਨਾਲ ਕੀ ਹੋਇਆ, ਤੇ ਹੁਣ ਵਰਸਟ ਫਾਰਮ ਦੇ ਵਿੱਚ ਆਦੀਵਾਸੀਆਂ ਨਾਲ ਹੋਣ ਜਾ ਰਿਹਾ ਹੈ, ਕਿਉਂਕਿ ਦ੍ਰੋਪਦੀ ਮੁਰਮੂ ਜਿਹੜੀ ਹੈ ਹੁਣ ਉਸੇ ਪ੍ਰੈਜ਼ੀਡੈਂਟ ਦੀ ਕੁਰਸੀ ਤੇ। ਇਹਨਾਂ ਦਾ ਪੂਰਾ ਜ਼ੋਰ ਔਰ ਟਾਰਗੇਟ ਜਿਹੜੀ ਆਦੀਵਾਸੀਆਂ ਦੀ ਮੂਵਮੈਂਟ ਹੈ, ਇਹਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ ਇਹ ਜਿਹੜੇ ਮਲਟੀਨੈਸ਼ਨਲ ਨੇ ਉਹਨਾਂ ਨੂੰ ਦੇ ਰਹੇ ਨੇ, ਕਿਉਂਕਿ ਜੰਗਲਾਂ 'ਚ ਬੈਠੇ ਲੋਕ ਨੇ। ਇਹਨਾਂ ਦੀ ਪਰਸੀਕਿਊਸ਼ਨ ਅੱਗੋਂ ਕਰਨ ਦੇ ਲਈ ਜਿਨ੍ਹਾਂ ਨੂੰ ਇਹ ਮਾਓਵਾਦੀ ਕਹਿੰਦੇ ਨੇ, ਕਿੰਨੇ ਐਕਟਿਵਿਸਟ ਜਿਹੜੇ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ, ਜਿਹੜੇ ਨੌਨ ਟਰਾਈਬਲ ਨੇ, ਜਿਹੜੇ ਕਹਿੰਦੇ ਤੁਸੀਂ ਜ਼ੁਲਮ ਕਰ ਰਹੇ ਹੋ ਇਹਨਾਂ 'ਤੇ। ਜੋ ਕੁਛ ਕੈਥੋਲਿਕ ਚਰਚ ਦੇ ਪੋਪ ਨੇ ਆ ਕੇ ਮਾਫੀ ਮੰਗੀ ਹੈ, ਐਕਚੁਅਲੀ ਟਰਾਈਬਲਸ ਦੇ ਨਾਲ ਕਰ ਰਹੇ ਨੇ। ਉਹਨਾਂ ਦੇ ਲੱਖਾਂ ਦੀ ਗਿਣਤੀ 'ਚ ਬੱਚਿਆਂ ਨੂੰ ਪਿਛਲੇ ਸਾਲਾਂ 'ਚ ਉਹਨਾਂ ਜੰਗਲਾਂ 'ਚ ਉਹਨਾਂ ਦੇ ਮਾਪਿਓ ਕੋਲੋਂ ਖੋਹ ਕੇ RSS ਨੇ ਆਪਣੇ ਸਕੂਲ ਬਣਾਏ ਹੋਏ ਨੇ, ਉਹਨੂੰ ਸ਼ਿਸ਼ੂ ਭਾਰਤੀ ਕਹਿੰਦੇ ਨੇ, ਉਹਨਾਂ ਦੇ ਵਿੱਚ ਰੱਖਿਆ ਹੋਇਆ। ਹਸਦਿਓ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕੋਰਬਾ, ਸੁਜਾਪੁਰ, ਸਾਰਗੋਆ ਡਿਸਟ੍ਰਿਕਟ ਨੇ ਛੱਤੀਸਗੜ੍ਹ ਦੇ, ਔਰ ਆਦੀਵਾਸੀਆਂ ਦੀ ਬਹੁਤ ਵੱਡੀ ਪੋਪੂਲੇਸ਼ਨ ਹੈ, ਉੱਥੇ ਕੋਲ ਮਾਈਨਸ ਦਾ ਠੇਕਾ ਜਿਹੜਾ ਹੈ ਉਹ ਅਡਾਨੀ ਗਰੁੱਪ ਨੂੰ ਦਿੱਤਾ ਹੈ। ਛੱਤੀਸਗੜ੍ਹ ਪਾਸਿਸ ਰੈਜ਼ੋਲੂਸ਼ਨ urging center to cancel coal block allocation in Hasdeo forest. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਇੱਕ ਆਦੀਵਾਸੀ ਔਰਤ ਦ੍ਰੋਪਦੀ ਮੁਰਮੂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਗਿਆ ਹੈ। ਹਿੰਦੂਤਵੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਆਦੀਵਾਸੀਆਂ ਨੂੰ ਦਿੱਤਾ ਗਿਆ ਮਾਣ ਹੈ। ਸੋ ਯਾਦ ਰਹੇ, ਭਾਰਤ ਵਿੱਚ 8% ਆਬਾਦੀ ਆਦੀਵਾਸੀਆਂ ਦੀ ਹੈ। ਜੇ ਹਕੀਕਤ ਨੂੰ ਸਮਝੀਏ ਤਾਂ ਪਹਿਲਾਂ ਵੀ ਗਿਆਨੀ ਜ਼ੈਲ ਸਿੰਘ ਇੱਕ ਸਿੱਖ, ਅਬਦੁਲ ਕਲਾਮ ਇੱਕ ਮੁਸਲਮਾਨ ਅਤੇ ਰਾਮਨਾਥ ਕੋਵਿੰਦ ਇੱਕ ਦਲਿਤ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ। ਪਰ ਇਹਨਾਂ ਦੇ ਕਾਰਜਕਾਲ ਵਿੱਚ ਹੀ ਸਿੱਖਾਂ, ਮੁਸਲਮਾਨਾਂ, ਦਲਿਤਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਜ਼ੁਲਮ ਕੀਤੇ ਗਏ। ਸੋ ਇਹੀ ਕੁਝ ਹੁਣ ਆਦੀਵਾਸੀਆਂ ਨਾਲ ਵਾਪਰਨ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਹਮੇਸ਼ਾ ਹੀ ਜਿਹੜੇ ਜ਼ਾਲਮ ਰਜੀਮ ਹੁੰਦੇ ਨੇ ਉਹਨਾਂ ਦੀ ਨੀਤੀ ਦਾ ਹਿੱਸਾ ਹੁੰਦਾ ਹੈ ਕਿ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਜ਼ੁਲਮ ਕਰਨਾ ਹੈ, ਆਪਣੀ ਜਿਹੜੀ ਹੈ ਧੌਂਸ ਜਮਾਣੀ ਹੈ, ਆਪਣੀ ਸੋਵਰਨਿਟੀ ਬਣਾਉਣੀ ਹੈ, ਉਸ ਕਿਸਮ ਉਹਨਾਂ ਲੋਕਾਂ 'ਚੋਂ ਹੀ, ਉਹਨਾਂ ਨਸਲਾਂ 'ਚੋਂ ਹੀ, ਉਸ ਕਿਸਮ ਦੀਆਂ ਸ਼ਕਲਾਂ ਵਾਲਿਆਂ ਨੂੰ ਹੀ ਅੱਗੇ ਲਾ ਕੇ ਇਹ ਕੰਮ ਕਰਵਾਇਆ ਜਾਏ। ਤਾਕਤ ਉਹਨਾਂ ਦੀ ਹੁੰਦੀ ਹੈ, ਪਰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੇਖੋ ਜੀ, ਅਸੀਂ ਤਾਂ ਕੁਛ ਨਹੀਂ ਕਰ ਰਹੇ, ਇਹ ਤਾਂ ਉਹੀ ਹੈ। ਔਰ ਇਹ ਵਰਤਾਰਾ ਅਸੀਂ ਜੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਦੇਖੀਏ ਤੇ ਕਿਸੇ ਵੀ ਗਿਵਨ ਟਾਈਮ 'ਤੇ ਜਿਹੜੇ ਅੰਗਰੇਜ਼ ਨੇ ਉਹ ਭਾਰਤ ਦੇ ਵਿੱਚ 30,000 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ, 33 ਕਰੋੜ 'ਤੇ ਉਹ ਰੂਲ ਕਰਦੇ ਸੀ। ਕਿਵੇਂ ਉਹਨਾਂ ਨੇ ਲੋਕਾਂ ਦੇ ਵਿੱਚੋਂ ਹੀ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਔਰ ਉਹ ਸਾਰੀ ਕਿਲਿੰਗ ਮਸ਼ੀਨਰੀ ਉਹਨਾਂ ਦੇ ਪੁਲਿਸ ਦੇ ਰੂਪ 'ਚ ਹੋਏ ਜਾਂ ਫੌਜ ਦੇ ਰੂਪ 'ਚ ਹੋਏ, ਔਰ ਉਹਨਾਂ ਤੋਂ ਹੀ ਉਹ ਡਰਟੀ ਵਰਕ ਕਰਵਾਉਂਦੇ ਸੀ। ਇਹੀ ਵਰਤਾਰਾ ਅਸੀਂ 47 ਤੋਂ ਬਾਅਦ ਦੇਖਦੇ ਹਾਂ ਕਿ ਜਦੋਂ ਜਵਾਹਰ ਲਾਲ ਨਹਿਰੂ ਦੇ ਰੂਪ ਦੇ ਵਿੱਚ ਪਹਿਲਾ ਪ੍ਰਾਈਮ ਮਿਨਿਸਟਰ ਸਾਹਮਣੇ ਆਉਂਦਾ ਹੈ, ਤੇ ਉਹਨਾਂ ਨੇ ਕਿਵੇਂ ਪੰਜਾਬ ਦੇ ਵਿੱਚ 2 ਚੀਫ ਮਿਨਿਸਟਰ ਜਿਹੜੇ ਪਹਿਲੇ ਨੇ, ਹਾਲਾਂ ਉਸ ਵੇਲੇ ਪੰਜਾਬ 'ਚ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ 32-33% ਤੋਂ ਜ਼ਿਆਦਾ ਨਹੀਂ ਸੀ, ਇਸ ਲਈ ਜ਼ਾਹਰ ਹੈ ਕਿ ਵੀ ਮੈਜੋਰਿਟੀ ਜਿਹੜੀ ਹੈ ਉਹ ਹਿੰਦੂ ਮੈਜੋਰਿਟੀ ਸੀ। ਸੋ ਪੰਜਾਬ ਦੇ ਪਹਿਲੇ ਦੋਵੇਂ ਚੀਫ ਮਿਨਿਸਟਰ ਭੀਮ ਸੈਨ ਸੱਚਰ ਔਰ ਗੋਪੀ ਚੰਦ ਭਾਰਗਵ, ਉਹ ਜਿਹੜੇ ਨੇ ਆਰੀਆ ਸਮਾਜੀ ਸੀ, ਕੱਟੜ ਆਰੀਆ ਸਮਾਜੀ, ਉਹਨਾਂ ਨੂੰ ਲਿਆਂਦਾ। ਲੇਕਿਨ ਉਹਨੇ ਦੇਖਿਆ ਕਿ ਵੀ ਇਹ ਸਿੱਖ ਦਬਦੇ ਨਹੀਂ ਨੇ, ਔਰ ਇਹ ਦੱਬਣਗੇ ਤਾਂ ਹੀ ਕਿ ਇਹਨਾਂ ਦੀ ਸ਼ਕਲੋ ਸੂਰਤ ਵਾਲਾ, ਲੇਕਿਨ ਹੁਕਮ ਜਿਹੜਾ ਮੇਰਾ ਮੰਨੇ ਔਰ ਜਿਹੜਾ ਤਾਕਤ ਦਾ ਭੁੱਖਾ ਹੋਏ ਉਸ ਦੇ ਹੱਥ 'ਚ ਪਾਵਰ ਦਿਓ,
ਤਾਂ ਕਿ ਉਹ ਇਹਨਾਂ ਨੂੰ ਫਿਰ ਜਿਹੜਾ ਉਹ ਸਬਕ ਸਿਖਾਏਗਾ। ਪ੍ਰਤਾਪ ਸਿੰਘ ਕੈਰੋਂ, ਅੱਜ ਵੀ ਜਦੋਂ ਕਈ ਲੋਕ ਸਿਫਤ ਕਰੋ ਜੀ ਕੈਰੋਂ ਦਾ ਜ਼ਮਾਨਾ ਜੀ ਫਲਾਣਾ, ਕਿ ਬਈ ਸ਼ਰਮ ਕਰੋ। ਜਿਹੜੇ ਇਸ ਕਿਸਮ ਦੇ ਜ਼ੁਲਮਾਂ ਦੀ ਦਾਸਤਾਨ ਹੈ ਪੰਜਾਬ ਦੇ ਵਿੱਚ, ਇਹ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ ਪੀਰੀਅਡ ਸ਼ੁਰੂ ਨਹੀਂ ਹੋਈ, ਕੈਰੋਂ ਰਾਹੀਂ ਹੋਈ। ਔਰ ਕਿਵੇਂ ਉਹਨੇ ਬਠਿੰਡਾ ਜੇਲ੍ਹ ਦੇ ਵਿੱਚ ਵੀ ਗੋਲੀ ਚਲਾ ਕੇ ਮਾਰਿਆ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਲਾਈ। ਔਰ ਜਿਸ ਕਿਸਮ ਦਾ ਤੁਸੀਂ ਵਰਤਾਰਾ ਜੇ ਗੁੰਡਾ ਰਾਜ ਕਹਿਣਾ ਹੋਏ 90ਵਿਆਂ ਤੱਕ ਪਹੁੰਚਦੇ ਹਾਂ ਤਾਂ ਇੱਕ ਡਿਫਰੈਂਟ 80ਵਿਆਂ 'ਚ ਮਾਹੌਲ ਬਦਲ ਜਾਂਦਾ ਹੈ। ਇਹ ਕੈਰੋਂ ਰਾਹੀਂ ਸ਼ੁਰੂ ਕੀਤਾ ਔਰ ਉਹ ਚਿਹਰਾ ਔਰ ਉਹਨੂੰ ਵਰਤ ਕੇ ਬਾਅਦ ਦੇ ਵਿੱਚ ਜਿਹੜਾ ਹੈ ਉਹਦਾ ਵੀ ਮਰਡਰ ਕਰਵਾ ਦਿੱਤਾ ਹੈ। ਉਹ ਵੀ ਪੋਲੀਟੀਕਲ ਮਰਡਰ ਸੀ, ਉਹਨੂੰ ਕਰਪਸ਼ਨ ਚਾਰਜ ਲਾ ਕੇ ਜਿਹੜਾ ਇੱਕ ਕਮਿਸ਼ਨ ਬਿਠਾ ਕੇ ਉਹਨੂੰ ਪਾਸੇ ਲਾਇਆ ਔਰ ਬਾਅਦ ਦੇ ਵਿੱਚ ਉਹ ਦਿੱਲੀ ਤੋਂ ਵਾਪਸ ਮੁੜ ਰਿਹਾ ਸੀ, ਰਾਹ ਦੇ ਵਿੱਚ ਕਾਰ ਰੋਕ ਕੇ ਉਹਦਾ ਮਰਡਰ ਹੋਇਆ। ਔਰ ਇਹ ਕਹਾਣੀ ਲਗਾਤਾਰਤਾ ਦੇ ਨਾਲ ਅਸੀਂ ਬਹੁਤ ਸਾਰੇ ਚਿਹਰਿਆਂ ਬਾਰੇ ਬਿਆਨ ਕਰ ਸਕਦੇ ਹਾਂ। ਲੇਕਿਨ ਹੁਣ ਜਦੋਂ ਇੱਕ ਆਦੀਵਾਸੀ ਬੀਬੀ ਦ੍ਰੋਪਦੀ ਉਹਦਾ ਮਰਮੂ, ਉਹਨੂੰ ਰਾਸ਼ਟਰਪਤੀ ਬਣਾਇਆ ਜਾਂਦਾ ਹੈ, ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ, ਤੇ ਬੀਜੇਪੀ ਵੱਲੋਂ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਕਿ ਜੀ ਅਸੀਂ ਦੇਖੋ ਪਹਿਲੀ ਵਾਰ ਹੈ ਕਿ ਕਿਸੇ ਟਰਾਈਬਲ ਵੂਮਨ ਨੂੰ, ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਟਰਾਈਬਲਸ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਲਗਭਗ 9% ਪਾਪੂਲੇਸ਼ਨ 1 ਬਿਲੀਅਨ 500 ਮਿਲੀਅਨ ਚੋਂ ਟਰਾਈਬਲ ਪਾਪੂਲੇਸ਼ਨ ਆਦੀਵਾਸੀਆਂ ਦੀ। ਇਸ ਫਿਗਰ 'ਚ ਵੀ ਮੈਨੂੰ ਲੱਗਦਾ ਹੈ ਵੀ ਲਿਖਣ ਵਾਲਿਆਂ ਨੇ ਕੁਤਾਹੀ ਕੀਤੀ ਹੋਏਗੀ, ਇਹ ਨੰਬਰ 12-13% ਹੋ ਸਕਦਾ ਉਹਨਾਂ ਦਾ। ਔਰ ਇਹ ਕਿ ਜੀ ਦੇਖੋ ਅਸੀਂ ਪਹਿਲੀ ਵਾਰ ਕਿਸੇ ਨੂੰ ਟਰਾਈਬਲ ਵੂਮਨ ਨੂੰ ਬਣਾਇਆ। ਹੁਣ ਕਿਉਂਕਿ ਅਸੀਂ ਉਦੋਂ ਵੀ ਜ਼ਿਕਰ ਕੀਤਾ ਸੀ, ਪਰ ਅੱਜ ਜਿਵੇਂ ਅਸੀਂ ਇਸ ਨੂੰ ਸਪੈਸੀਫਿਕਲੀ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਇਹਨੂੰ ਬੜਾ ਪ੍ਰਚਾਰਿਆ ਜਾ ਰਿਹਾ ਹੈ ਟਰਾਈਬਲ ਵੋਟਾਂ ਲੈਣ ਦੇ ਲਈ ਵੀ ਔਰ ਦੱਸਣ ਲਈ ਵੀ ਕਿ ਜੀ ਅਸੀਂ ਕਿਵੇਂ ਸਭ ਦਾ ਵਿਕਾਸ ਕਰਨ ਦੀ ਨਾਂ ਥੱਲੇ ਗੱਲ ਕਰਦੇ ਹਾਂ। ਬੇਸ਼ੱਕ ਕਾਂਗਰਸ ਨੇ ਸਿੰਬੋਲਿਕਲੀ ਆਪਣੇ ਪੀਰੀਅਡ 'ਚ ਡਾਕਟਰ ਜ਼ਾਕਿਰ ਹੁਸੈਨ, ਜਿਹੜਾ ਡਿਸਟਿੰਗੁਇਸ਼ਡ ਐਕੈਡੈਮਿਕਸ ਦੇ ਵਿੱਚ ਜਿਹਦਾ ਇੱਕ ਵੱਡਾ ਨਾਂ ਸੀ, ਉਹ ਡਾਕਟਰ ਜ਼ਾਕਿਰ ਹੁਸੈਨ ਪ੍ਰੈਜ਼ੀਡੈਂਟ ਰਹੇ ਇੰਡੀਆ ਦੇ, ਉਹਨਾਂ ਆਪਣਾ ਪਰ ਉਹ ਵੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਨੀਆਂ 'ਚੋਂ, ਜਿਹੜੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਪਾਕਿਸਤਾਨ ਦੀ ਕਾਇਮੀ ਦੇ ਖਿਲਾਫ ਸੀ ਔਰ ਉਹ ਇੰਡੀਅਨ ਨੈਸ਼ਨਲਿਜ਼ਮ ਨੂੰ ਪਰਨਾਏ ਹੋਏ ਸੀ। ਗਾਂਧੀ, ਨਹਿਰੂ ਉਹ ਸਾਰੇ ਦੇ ਸੀ। ਔਰ ਫਿਰ ਇੰਦਰਾ ਗਾਂਧੀ ਨੇ ਵੀ ਇਹ ਯੂਜ਼ ਕਰਨ ਦੇ ਲਈ ਕਿ ਭਾਈ ਜੇ ਤੁਸੀਂ ਇਹਨਾਂ ਨੂੰ ਆਪਣੇ ਕਾਬੂ 'ਚ ਵੀ ਰੱਖਣਾ ਹੈ, ਇਹਨਾਂ ਨੂੰ ਵੇਚਣਾ ਵੀ ਹੈ ਵੋਟਾਂ ਦੇ ਲਈ, ਔਰ ਕੋਈ ਕਮਜ਼ੋਰ ਜਿਹੜਾ ਤੁਹਾਡੀ ਮਰਜ਼ੀ ਮੁਤਾਬਕ ਕੰਮ ਕਰੇ ਉਹਨੂੰ ਕਰਨਾ। ਫਿਰ ਉਹਨੇ ਫਖਰੂਦੀਨ ਅਲੀ ਅਹਿਮਦ ਨੂੰ ਪ੍ਰੈਜ਼ੀਡੈਂਟ ਬਣਾਇਆ ਸੀ। ਐਮਰਜੈਂਸੀ ਲਾਉਣ ਵੇਲੇ ਫਖਰੂਦੀਨ ਅਲੀ ਅਹਿਮਦ ਦੇ ਹੀ ਦਸਤਖਤ ਕਰਵਾਏ ਗਏ ਸੀ। ਬਾਅਦ ਦੇ ਵਿੱਚ ਉਸ ਦੀ ਜਿਹੜੀ ਡੈੱਡ ਬਾਡੀ ਹੈ ਉਹ ਬਾਥਰੂਮ 'ਚੋਂ ਮਿਲੀ ਸੀ। ਕਿਹਾ ਗਿਆ ਕਿ ਜੀ ਉਹ ਜਿਹੜਾ ਹਾਰਟ ਅਟੈਕ ਉਹਨੂੰ ਹੋਇਆ। ਇਹ ਸਾਰੇ ਜਦੋਂ ਤੁਸੀਂ ਸਰਕਮਸਟਾਂਸ ਦੇਖੋਗੇ, ਪਰ ਅਸੀਂ ਜੇ ਉਸ ਤੋਂ ਵੀ ਸਟੈਪ ਅਪ ਅੱਗੇ ਕਰੀਏ ਕਿ 1980ਵਿਆਂ ਤੱਕ ਪਹੁੰਚਦੇ ਹਾਂ, ਗਿਆਨੀ ਜ਼ੈਲ ਸਿੰਘ ਜਿਹੜਾ ਕੁਆਲੀਫਿਕੇਸ਼ਨ ਵਾਈਜ਼ ਮੈਟ੍ਰਿਕ ਕ੍ਰਾਸ ਨਹੀਂ ਸੀ ਕੀਤਾ, ਉਹਨੇ ਪੰਜਾਬ ਦਾ ਚੀਫ ਮਿਨਿਸਟਰ ਰਿਹਾ ਸੀ। ਚਲੋ ਸਟੇਟ ਲੈਵਲ ਤੱਕ ਗੱਲ ਚੱਲਦੀ ਹੈ। ਉਹਨੂੰ ਇੰਦਰਾ ਗਾਂਧੀ 1980 ਦੇ ਪਹੁੰਚਦੇ ਆ ਜਦੋਂ ਦੁਬਾਰਾ ਬਣਦੀ ਹੈ, ਦਿੱਲੀ ਲੈ ਜਾਂਦੀ ਹੈ, ਹੋਮ ਮਿਨਿਸਟਰ ਬਣਾ ਦਿੰਦੀ ਹੈ। ਔਰ 1982 ਦੇ ਵਿੱਚ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਦੇ ਤੌਰ ਤੇ ਕਾਂਗਰਸ ਨੋਮੀਨੇਟ ਕਰਦੀ ਹੈ। ਔਰ ਜਦੋਂ ਉਹਦੀ ਨੋਮੀਨੇਸ਼ਨ ਹੁੰਦੀ ਹੈ ਕਾਂਗਰਸ ਵਰਕਿੰਗ ਕਮੇਟੀ ਵੱਲੋਂ, ਪਹਿਲੀ ਪ੍ਰੈਸ ਕਾਨਫਰੰਸ ਗਿਆਨੀ ਜ਼ੈਲ ਸਿੰਘ ਉਦੋਂ ਅਜੇ ਉਮੀਦਵਾਰ ਹੈ, ਉਹ ਅਜੇ ਪ੍ਰੈਜ਼ੀਡੈਂਟ ਨਹੀਂ ਬਣਿਆ ਹੈ। ਔਰ ਉਹਨੂੰ ਸਵਾਲ ਪੁੱਛਿਆ ਜਾਂਦਾ ਕਿ ਜੀ ਗਿਆਨੀ ਜੀ ਆਪ ਪ੍ਰੈਜ਼ੀਡੈਂਟ ਬਣ ਕੇ ਕਿਆ ਕरेंगे ਜੋ ਪਹਿਲੋਂ ਨੇ ਨਹੀਂ ਕੀਤਾ। ਤਾਂ ਉਹਦਾ ਜਵਾਬ ਜਿਹੜਾ ਅੱਜ ਵੀ ਉਸ ਪੀਰੀਅਡ ਦੀਆਂ ਪਬਲੀਕੇਸ਼ਨ 'ਚੋਂ ਕੱਢਿਆ ਜਾ ਸਕਦਾ ਹੈ। ਉਸਨੇ ਕਿਹਾ मैं तो नेहरू खानदान का झाड़ू बरदार हूँ, जैसा कहेंगे वैसा ही। नेहरू खानदान क्योंकि बनाया उन्होंने इंदिरा गांधी ने, नेहरू तो मर चुका। खानदान का मतलब सी कि इंदिरा गांधी ਉਹਦਾ ਪੁੱਤਰ, ਉਹਦੀ ਧੀ, ਉਹਦਾ ਅੱਗੋਂ ਕੋਈ ਜੰਮ ਪਏ, ਉਹਨਾਂ ਦਾ ਕੁੱਤਾ ਵੀ ਹੋਏ ਜਿਹੜਾ ਉਹਨਾਂ ਦੇ ਖਾਨਦਾਨ ਨਾਲ, ਮੈਂ ਤਾਂ ਉਹਦਾ ਝਾੜੂ ਬਰਦਾਰ। ਹੁਣ ਸਿਆਣਿਆਂ ਨੇ ਉਦੋਂ ਹੀ ਆਈਬ੍ਰੋਜ਼ ਉਹਨਾਂ ਦੇ ਚੁੱਕ ਲਏ ਸੀ ਕਿ ਵੀ ਇਹ ਤੋਂ ਕੰਮ ਕੀ ਲੈਣਾ ਇਹਨੂੰ। ਇਸ ਕਿਸਮ ਦਾ ਜਦੋਂ ਕਿ ਕ੍ਰਾਈਸਿਸ ਚੱਲ ਰਿਹਾ ਸੀ, ਦਰਬਾਰਾ ਸਿੰਘ ਚੀਫ ਮਿਨਿਸਟਰ ਵਰਸਸ ਜ਼ੈਲ ਸਿੰਘ, ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੋ ਚੁੱਕਾ ਸੀ। ਇਲਜ਼ਾਮ ਤਰਾਸ਼ੀ ਵੀ ਕੀਤੀ ਜਾਂਦੀ ਸੀ ਜੀ ਗਿਆਨੀ ਜ਼ੈਲ ਸਿੰਘ ਨੇ ਪ੍ਰਮੋਟ ਕੀਤਾ, ਸੰਜੇ ਗਾਂਧੀ ਨੇ ਕੀਤਾ। ਉਸ ਸਭ ਦੇ ਵਿੱਚ ਅਚਾਨਕ ਜ਼ੈਲ ਸਿੰਘ ਦਾ ਪ੍ਰੈਜ਼ੀਡੈਂਟ ਲਈ ਜਾਣਾ
ਇਹ ਸਿੱਖਾਂ ਨੇ ਰਿਅਲਾਈਜ਼, ਹਾਲਾਂ ਉਦੋਂ ਜਿਹੜੇ ਅਕਾਲੀ ਸੀ ਪੰਜਾਬ ਦੇ ਵਿੱਚ ਉਹ ਵੀ ਬੜੇ ਖੁਸ਼ ਹੋਏ, ਹਾਲਾਂ ਮੋਰਚਾ ਵੀ ਲਾਇਆ ਹੋਇਆ ਸੀ, ਧਰਮਯੁੱਧ ਮੋਰਚਾ ਵੀ, ਕਿ ਵੀ ਪਰ ਵੋਟਾਂ ਅਕਾਲੀਆਂ ਨੇ ਵੀ ਜ਼ੈਲ ਸਿੰਘ ਨੂੰ ਪਾਈਆਂ ਕਿ ਜੀ ਹਿਸਟਰੀ 'ਚ ਪਹਿਲੀ ਵਾਰ ਕੋਈ ਸਿੱਖ ਲੱਗਾ ਪ੍ਰੈਜ਼ੀਡੈਂਟ ਬਣਨ, ਅਸੀਂ ਇਹ ਕਲੰਕ ਕਿਉਂ ਖੱਟਣਾ ਵੀ ਅਸੀਂ ਸਿੱਖ ਦਾ ਵਿਰੋਧ ਕੀਤਾ। ਔਰ ਫਿਰ ਜੂਨ 84 ਦਾ ਘੱਲੂਘਾਰਾ ਹੈ। ਹੁਣ ਪ੍ਰੈਜ਼ੀਡੈਂਟ ਜਿਹੜਾ ਉਹ ਫੌਜਾਂ ਦਾ ਕਮਾਂਡਰ ਇਨ ਚੀਫ ਹੈ, ਕੀ ਉਹਦੇ ਤੋਂ ਕੰਮ ਲਿਆ, ਦਸਤਖਤ ਕੀਤੇ ਨਹੀਂ ਕੀਤੇ, ਉਹਨੂੰ ਕਿੰਨਾ ਇਨਫੋਰਮ ਕੀਤਾ ਨਹੀਂ ਕੀਤਾ, ਔਰ ਕਿਵੇਂ ਫਿਰ ਉਹਦੇ ਰਾਹੀਂ ਰਾਜੀਵ ਗਾਂਧੀ ਤੋਂ ਉਹਨੂੰ ਜ਼ਬਰਦਸਤੀ ਸਹੁੰ ਚੁਕਵਾਈ ਗਈ। ਜੇ ਉਹਨੇ ਕੋਈ ਥੋੜ੍ਹਾ ਬਹੁਤ ਸੋਚਣ ਦਾ ਦਾਇਰਾ ਦਿਖਾਇਆ ਤੇ ਫਿਰ ਤੁਸੀਂ ਮਲੋਏ ਧਾਰ ਦੀ ਓਪਨ ਸੀਕ੍ਰੇਟਸ ਪੜ੍ਹੋ ਕਿ ਉਹਦੀ ਹਰ ਮੂਵਮੈਂਟ ਜਿਹੜੀ ਆ ਉਹ ਵਾਚ ਕੀਤੀ ਜਾਂਦੀ ਸੀ, ਇੰਟੈਲੀਜੈਂਸ ਬੈਠੀ ਸੀ, ਉਹਦੇ ਫੋਨ ਸਾਰੇ ਬੱਗ ਕੀਤੇ ਹੋਏ ਸੀ। ਈਵਨ ਜਿਹੜਾ ਉਹਦੇ ਟੌਪ ਦੇ ਉੱਤੇ ਉਸਦੇ ਪ੍ਰੈਜ਼ੀਡੈਂਟ ਭਵਨ ਦੇ ਉੱਤੇ ਵੀ ਸਿਕਿਉਰਿਟੀ ਵਾਲੇ ਜਿਹੜੇ ਨੇ ਉਹਦੀ ਹਰ ਉਹਨੂੰ ਕੌਣ ਮਿਲਣ ਆ ਰਿਹਾ, ਕੌਣ ਜਾ ਰਿਹਾ। ਐਂਡ ਇਵੈਂਚੁਅਲੀ ਉਹ ਗਿਆਨੀ ਜ਼ੈਲ ਸਿੰਘ ਜਦੋਂ ਪ੍ਰੈਜ਼ੀਡੈਂਸੀ ਤੋਂ ਲੱਥ ਜਾਂਦਾ ਹੈ ਤੇ ਅਨੰਦਪੁਰ ਸਾਹਿਬ ਦਰਸ਼ਨ ਕਰਕੇ ਵਾਪਸ ਜਾ ਰਿਹਾ, ਟਰੱਕ ਉਹਦੀ ਗੱਡੀ 'ਚ ਵੱਜਦਾ ਹੈ ਔਰ PGI ਚੰਡੀਗੜ੍ਹ 'ਚੋਂ ਮਾਰਿਆ ਜਾਂਦਾ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਗਿਆਨੀ ਜ਼ੈਲ ਸਿੰਘ ਨੂੰ ਬਣਾਉਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਵੀ ਉਹਨਾਂ ਕਿਹਾ ਜੀ ਕ੍ਰਿਟਿਸਿਜ਼ਮ ਹੋਏਗਾ, ਜੋ ਇਹਨਾਂ ਨੇ ਜੂਨ 84 'ਚ ਘੱਲੂਘਾਰਾ ਕਰਨ ਦੀ ਪਲੈਨਿੰਗ ਸੀ ਤੇ ਉਹਨਾਂ ਨੇ ਉਹਨੂੰ ਰੱਖਿਆ ਪ੍ਰੈਜ਼ੀਡੈਂਟ ਲਿਆ ਕੇ। ਦੁਨੀਆ ਦੇਖੋ ਜੀ, ਇਹ ਤਾਂ ਪ੍ਰੈਜ਼ੀਡੈਂਟ ਕਮਾਂਡਰ ਇਨ ਚੀਫ ਤਾਂ ਉਹ ਹੈ। ਪੰਜਾਬ 'ਚ ਵੀ ਦਿਆਲ ਬਰਾੜ ਜਨਰਲ ਜਿਹੜੇ ਨੇ ਉਸ ਲੈਵਲ ਦੇ ਉੱਤੇ ਲਿਆਂਦੇ। ਹੁਣ ਗੱਲ ਇਕੱਲੀ ਇਹ ਨਹੀਂ ਹੈ, ਫਿਰ ਅਸੀਂ ਦੇਖਦੇ ਹਾਂ ਕਿ 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਕਰਦਾ ਹੈ, ਵਾਜਪਾਈ ਪ੍ਰਾਈਮ ਮਿਨਿਸਟਰ ਹੈ ਔਰ ਉਹਨਾਂ ਨੂੰ ਲੱਗਦਾ ਵੀ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਵੀ ਹੋ ਰਿਹਾ ਤੇ ਜੇ ਹੁਣ ਮੁਸਲਮਾਨਾਂ ਨੂੰ ਅੱਗੋਂ ਪਰਸੀਕਿਊਟ ਕਰਨਾ ਹੈ ਤਾਂ ਕੋਈ ਨਾ ਕੋਈ ਇਹਨਾਂ ਦੇ ਨਾਮ ਸ਼ਕਲੋ ਸੂਰਤ ਵਾਲਾ ਜਿਹੜਾ ਹਿੰਦੂਆਈਜ਼ਡ ਮੁਸਲਮਾਨ ਹੋਏ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਜਾਏ। ਤੇ ਵਾਜਪਾਈ ਨੇ 2004 ਦੇ ਵਿੱਚ ਜਿਹੜਾ ਹੈ ਉਹਨੂੰ ਅਬਦੁਲ ਕਲਾਮ ਨੂੰ ਜਿਹੜਾ ਹੈ ਉਹ ਬਣਾ ਦਿੱਤਾ ਪ੍ਰੈਜ਼ੀਡੈਂਟ। ਹੁਣ ਇਹੀ ਕਹਾਣੀ ਤੁਰਦੀ ਹੈ, ਮੋਦੀ ਬਣਦਾ ਹੈ ਤੇ ਮੋਦੀ ਕਿਉਂਕਿ ਦਲਿਤਾਂ ਦੇ ਮਨੂ ਸਮ੍ਰਿਤੀ ਅਲਟੀਮੇਟਲੀ ਦਲਿਤਾਂ ਨੂੰ ਤਾਂ ਦਲਿਤ ਹੀ ਰੱਖਦੀ ਹੈ, ਵਰਨ ਆਸ਼ਰਮ ਨੂੰ ਐਨਫੋਰਸ ਕਰਦੀ। ਔਰ ਇਹਨਾਂ ਨੇ ਦਲਿਤਾਂ ਦੇ ਨਾਲ ਜੋ ਸਲੂਕ, ਜੋ ਜੇ ਅਸੀਂ ਕਹਾਣੀ ਉੱਥੋਂ ਗੁਜਰਾਤ ਤੋਂ ਸ਼ੁਰੂ ਕਰੀਏ ਹਾਥਰਸ ਤੱਕ ਜਾਂ ਦਲਿਤਾਂ ਦੇ ਨਾਲ ਪਿਛਲੇ 2014 ਤੋਂ ਕੀ ਹੋ ਰਿਹਾ, ਸੋ ਉਹਦੇ ਲਈ ਇੱਕ ਦਲਿਤ ਪ੍ਰੈਜ਼ੀਡੈਂਟ ਜ਼ਰੂਰੀ ਸੀ। ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ, ਜਿਹਨੂੰ ਜਗਨਨਾਥਪੁਰੀ ਦੇ ਪਾਂਡਿਆਂ ਨੇ ਪੌੜੀਆਂ ਨਹੀਂ ਚੜ੍ਹਨ ਦਿੱਤਾ ਹੈ, ਉਹਨੂੰ ਬਣਾ ਦਿੱਤਾ। ਔਰ ਹੁਣ ਕਿਉਂਕਿ ਇਹਨਾਂ ਦਾ ਪੂਰਾ ਜ਼ੋਰ ਔਰ ਟਾਰਗੇਟ ਜਿਹੜੀ ਆਦੀਵਾਸੀਆਂ ਦੀ ਮੂਵਮੈਂਟ ਹੈ, ਇਹਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ, ਇਹ ਜਿਹੜੇ ਮਲਟੀਨੈਸ਼ਨਲ ਨੇ ਉਹਨਾਂ ਨੂੰ ਦੇ ਰਹੇ ਨੇ ਕਿਉਂਕਿ ਜੰਗਲਾਂ 'ਚ ਬੈਠੇ ਲੋਕ ਨੇ। ਸੋ ਇਹਨਾਂ ਦੀ ਪਰਸੀਕਿਊਸ਼ਨ ਅੱਗੋਂ ਕਰਨ ਦੇ ਲਈ ਜਿਹਨਾਂ ਨੂੰ ਇਹ ਮਾਓਵਾਦੀ ਕਹਿੰਦੇ ਨੇ, ਕਿੰਨੇ ਐਕਟਿਵਿਸਟ ਜਿਹੜੇ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ, ਜਿਹੜੇ ਨਾਨ ਟਰਾਈਬਲ ਨੇ, ਜਿਹੜੇ ਕਹਿੰਦੇ ਤੁਸੀਂ ਜ਼ੁਲਮ ਕਰ ਰਹੇ ਹੋ ਇਹਨਾਂ ਤੇ। ਔਰ ਹੁਣ ਇਹਨਾਂ ਨੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਫਰਦਰ ਖੋਹਣੀਆਂ ਨੇ, ਫਰਦਰ ਉਹਨਾਂ ਨੂੰ ਲੈਂਡਲੈਸ ਕਰਨਾ ਹੈ। ਔਰ ਜੋ ਕੁਛ ਕੈਥੋਲਿਕ ਚਰਚ ਦੇ ਪੋਪ ਨੇ ਆ ਕੇ ਮਾਫੀ ਮੰਗੀ ਹੈ ਐਕਚੁਅਲੀ ਟਰਾਈਬਲ ਦੇ ਨਾਲ ਕਰ ਰਹੇ ਨੇ। ਉਹਨਾਂ ਦੇ ਲੱਖਾਂ ਦੀ ਗਿਣਤੀ 'ਚ ਬੱਚਿਆਂ ਨੂੰ ਪਿਛਲੇ ਸਾਲਾਂ 'ਚ ਉਹਨਾਂ ਜੰਗਲਾਂ 'ਚ ਉਹਨਾਂ ਦੇ ਮਾਪਿਓ ਕੋਲੋਂ ਖੋਹ ਕੇ RSS ਨੇ ਆਪਣੇ ਸਕੂਲ ਬਣਾਏ ਹੋਏ ਨੇ, ਉਹਨਾਂ ਨੂੰ ਸ਼ਿਸ਼ੂ ਭਾਰਤੀ ਕਹਿੰਦੇ ਨੇ, ਉਹਨਾਂ ਦੇ ਵਿੱਚ ਰੱਖਿਆ ਹੋਇਆ ਕਿ ਵੀ ਇਹਨਾਂ ਦੀ ਤਾਂ ਕਿ ਅਨਸਿਵਲਾਈਜ਼ ਨੇ, ਅਸੀਂ ਇਹਨਾਂ ਨੂੰ ਹਿੰਦੂਆਈਜ਼ ਕਰ ਰਹੇ ਹਾਂ। ਔਰ ਇਸ ਲਈ ਇਹ ਜਿਹੜਾ ਦ੍ਰੋਪਦੀ ਮਰਮੂ ਦਾ ਬਣਨਾ ਹੈ ਇਹ ਇਸੇ ਲਈ ਹੈ ਕਿਉਂਕਿ ਉਹਨਾਂ ਨੇ, ਔਰ ਜੋ ਹੀ ਇਹ ਬਣਦੀ ਹੈ ਛੱਤੀਸਗੜ੍ਹ ਦੀ ਹੁਣ ਛੱਤੀਸਗੜ੍ਹ ਜਿਹੜਾ ਉਹ ਟਰਾਈਬਲ ਲੋਕਾਂ ਦੀ ਮੈਜੋਰਿਟੀ ਦੀ ਸਟੇਟ ਹੈ ਔਰ ਉਹ ਮਤਾ ਪਾਸ ਕਰਦੇ ਨੇ। ਛੱਤੀਸਗੜ੍ਹ ਪਾਸਿਸ ਰੈਜ਼ੋਲੂਸ਼ਨ ਅਰਜਿੰਗ ਸੈਂਟਰ ਟੂ ਕੈਂਸਲ ਕੋਲ ਬਲਾਕ ਐਲੋਕੇਸ਼ਨ ਇਨ ਹਸਦਿਓ ਫੋਰੈਸਟ। ਹੁਣ ਹਸਦਿਓ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਰਬਾ, ਸੁਜਾਪੁਰ, ਸਾਰਗੋਆ ਡਿਸਟ੍ਰਿਕਟ ਨੇ ਛੱਤੀਸਗੜ੍ਹ ਦੇ ਔਰ ਆਦੀਵਾਸੀਆਂ ਦੀ ਬਹੁਤ ਵੱਡੀ ਪੋਪੂਲੇਸ਼ਨ ਹੈ, ਉੱਥੇ ਕੋਲ ਮਾਈਨਸ ਦਾ ਠੇਕਾ ਜਿਹੜਾ ਹੈ ਉਹ ਅਡਾਨੀ ਗਰੁੱਪ ਨੂੰ ਦਿੱਤਾ ਹੈ। ਔਰ ਉਹਨਾਂ ਨੇ ਯੂਨੈਨੀਮਸਲੀ ਰੈਜ਼ੋਲੂਸ਼ਨ ਕੀਤਾ ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਜਿਹੜੀ ਬੀਬੀ ਦ੍ਰੋਪਦੀ ਮਰਮੂ ਬਣਾਈ ਹੈ ਇਹ ਹੁਣ ਸਾਡੀ ਅੱਗੋਂ ਤਬਾਹੀ ਹੋਏਗੀ। ਔਰ ਉਹਨਾਂ ਨੇ ਮਤਾ ਕਰਕੇ ਇਹ ਕਿਹਾ ਕਿ ਭਾਈ ਦੇਖੋ ਇਹ ਤੁਸੀਂ ਜਿਹੜਾ 18 ਕੋਲ ਮਾਈਨਸ ਜਿਹੜੀਆਂ ਤੁਸੀਂ ਬਣਾਈਆਂ ਨੇ ਉਹ ਆਦੀਵਾਸੀਆਂ ਦੇ ਇਲਾਕੇ 'ਚ ਨੇ, ਅਸੀਂ ਪ੍ਰੋਟੈਸਟ ਕਰਦੇ ਰਹੇ ਇਸ ਦੇ ਖਿਲਾਫ ਔਰ ਹੁਣ ਅਸੀਂ ਇਹ ਮੰਗ ਕਰਦੇ ਹਾਂ ਕਿ ਭਾਈ ਇਸ ਨੂੰ ਕੈਂਸਲ ਕੀਤਾ ਜਾਏ। ਪਰ ਜਿਵੇਂ ਅਸੀਂ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੂੰ
ਪ੍ਰੈਜ਼ੀਡੈਂਟ ਬਣਾ ਕੇ ਸਿੱਖਾਂ ਦੀ ਪਰਸੀਕਿਊਸ਼ਨ, ਅਬਦੁਲ ਕਲਾਮ ਦੇ ਨਾਂ ਥੱਲੇ ਜੋ ਗੁਜਰਾਤ 'ਚ ਹੋਇਆ ਸੀ ਉਹਦਾ ਕਵਰ ਅਪ ਵੀ, ਤੇ ਅੱਗੋਂ ਮੁਸਲਮਾਨਾਂ ਦਾ ਕੀ ਹਸ਼ਰ 2000 ਉਸ ਪੀਰੀਅਡ ਤੋਂ ਸ਼ੁਰੂ ਹੋ ਜਾਂਦਾ ਹੈ। ਅੱਛਾ। ਔਰ ਫਿਰ ਰਾਮਨਾਥ ਕੋਵਿੰਦ ਦੇ ਪੀਰੀਅਡ ਪਿਛਲੇ ਇਹਨਾਂ ਦੇ 2014 ਤੋਂ 22 ਤੱਕ 8 ਸਾਲ 'ਚ ਦੇਖ ਲਓ ਦਲਿਤਾਂ ਦੇ ਨਾਲ ਕੀ ਹੋਇਆ, ਤੇ ਹੁਣ ਵਰਸਟ ਫਾਰਮ ਦੇ ਵਿੱਚ ਆਦੀਵਾਸੀਆਂ ਨਾਲ ਹੋਣ ਜਾ ਰਿਹਾ ਹੈ, ਬਿਲਕੁਲ। ਕਿਉਂਕਿ ਦ੍ਰੋਪਦੀ ਮੁਰਮੂ ਜਿਹੜੀ ਹੈ ਹੁਣ ਉਸੇ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬਿਠਾਈ ਗਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।